ਮੇਰੇ ਬੰਦੇ ਨੇ ਮੈਨੂੰ ਕਿਹਾ ਸ਼ਾਦੀ ਤੇ ਪਹਿਲੇ ਤੇ ਤੇਰੇ ਮੂੰਹ 'ਚ ਜ਼ਬਾਨ ਹੀ ਨਹੀਂ ਸੀ ਹੁੰਦੀ, ਤੈਨੂੰ 36 ਵਾਰੀ ਪੁੱਛੀਦਾ ਸੀ, ਹੂੰ ਹੌਲੀ ਹੌਲੀ ਮੂੰਹ 'ਚ ਜਵਾਬ ਦਿੰਦੀ ਸੀ। ਹੁਣ ਕਿਹੜੇ ਤੇਰੇ ਗਲੇ 'ਚ ਬਫਰ ਫਿੱਟ ਹੋ ਗਏ ਆ ਕਿ ਤੇਰੀ ਆਵਾਜ਼ 10 ਮਹੱਲਿਆਂ ਤੱਕ ਜਾਂਦੀ ਹੈ। ਮੈਂ ਕਿਹਾ ਮੈਂ ਤੇ ਪਿੱਛੋਂ ਆਈ ਸੀ, ਬੜੀ ਭਲੀ ਮਾਨਸ ਭੋਲੀ ਪਾਲੀ, ਮੇਰੇ ਗਲੇ 'ਚ ਤੇ ਆਵਾਜ਼ ਹੀ ਨਹੀਂ ਸੀ ਨਿਕਲਦੀ। ਅੱਗੇ ਆ ਕੇ ਮੇਰੇ ਗਲੇ ਦੇ ਜਿਹੜੇ ਸਪੀਕਰ ਤੁਸੀਂ ਖੋਲੇ ਨੇ, ਤੁਹਾਨੂੰ ਐਵੇਂ ਸੁਣਦਾ ਹੀ ਨਹੀਂ ਹੈ। ਘਰ ਦੇ ਵਿੱਚ ਜੋ ਮਰਜ਼ੀ ਹੋਈ ਜਾਵੇ, ਮੇਰੀ ਇੱਜ਼ਤ ਹੀ ਨਹੀਂ ਹੈ, ਨਾ ਕੋਈ ਗੱਲ ਸੁਣਦਾ। ਸਹੁਰੇ ਕਹਿੰਦੇ ਨੇ ਜੀ ਤੂੰ ਕੀਤਾ ਕੀ ਹੈ, ਸਾਰਾ ਦਿਨ ਕੰਮ ਕਰ ਕਰਕੇ ਮੈਂ ਥੱਕ ਜਾਂਦੀ ਹਾਂ। ਬੰਦੇ ਨੂੰ ਮੈਂ 36 ਵਾਰੀ ਗੱਲ ਕਰਾਂ, ਉਹ ਮੋਬਾਈਲ 'ਚ ਵੜਿਆ ਹੁੰਦਾ, ਉਹਨੂੰ ਮੇਰੀ ਗੱਲ ਸਮਝ 'ਚ ਨਹੀਂ ਆਉਂਦੀ। ਕਿਸੇ ਨਿਆਣੇ ਨੂੰ ਕੋਈ ਗੱਲ ਕਹਿ ਦਈਏ, ਉਹਨੂੰ ਸਮਝ 'ਚ ਨਹੀਂ ਆਉਂਦੀ। ਮੈਨੂੰ ਤਾਂ ਕਿਸੇ ਦੇ ਮਾਪਿਆਂ ਦੇ ਘਰ ਤੰਗ ਹੀ ਨਹੀਂ ਸੀ ਕੀਤਾ, ਮੇਰੇ ਗਲੇ 'ਚ ਤਾਂ ਕਦੀ ਆਵਾਜ਼ ਹੀ ਨਹੀਂ ਸੀ ਨਿਕਲਦੀ। ਇੱਥੇ ਆ ਕੇ ਮੈਂ ਕਿਹਾ ਮੈਂ ਜ਼ਲੀਲ ਹੋਈ ਹਾਂ, ਇੱਥੇ ਆ ਕੇ ਮੈਂ ਚੀਖਣਾ ਬੋਲਣਾ ਸਿੱਖਿਆ। ਪਿੱਛੇ ਤੇ ਕਦੀ ਮੇਰੀ ਆਵਾਜ਼ ਇੱਕ ਕਮਰੇ 'ਚ ਦੂਜੇ ਕਮਰੇ 'ਚ ਨਹੀਂ ਸੀ ਜਾਂਦੀ। ਈਵਨ ਕਿ ਮੇਰੇ ਕੋਲ ਬਹਿ ਕੇ ਮੈਂ ਆਪਣੀ ਅੰਮੀ ਨਾਲ ਗੱਲਾਂ ਕਰਦੀ ਸੀ, ਤੀਜਾ ਬੰਦਾ ਨਹੀਂ ਸੀ ਸੁਣ ਸਕਦਾ। ਤੇ ਕਸੂਰ ਕਿੰਦਾ? ਇੱਕ ਔਰਤਾਂ ਥੋੜਾ ਜਿਹਾ ਬੋਲਦੀਆਂ, ਉਹ ਵੀ ਇਹ ਕਹਿੰਦੇ ਨੇ ਜ਼ਬਾਨ ਚਲਾਉਂਦੀਆਂ ਨੇ।